ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵਿਊਅਰਸ। ਇਹ ਵਰਾ ਜੂਨ 84 ਦੇ ਘੱਲੂਘਾਰੇ ਦੀਆਂ ਦੁਖਦ ਯਾਦਾਂ ਦਾ 30ਵਾਂ ਵਰਾ ਹੈ। ਇਹਨਾਂ 30 ਸਾਲਾਂ ਵਿੱਚ ਪੰਜਾਬ ਦੇ ਵਿੱਚ ਸਿੱਖ ਨੌਜਵਾਨੀ ਦੇ ਖੂਨ ਦਾ ਦਰਿਆ ਵਗਾਇਆ ਗਿਆ। ਹਜ਼ਾਰਾਂ ਨੌਜਵਾਨ ਅਣਪਛਾਤੀਆਂ ਲਾਸ਼ਾਂ ਬਣਾ ਦਿੱਤੇ ਗਏ ਅਤੇ ਸੈਂਕੜਿਆਂ ਕੰਜਕਾਂ ਦੀ ਪੱਤ ਰੋਲੀ ਗਈ। ਇੱਕ ਪੂਰੀ ਸਿੱਖ ਨਸਲ ਦਾ ਖਾਤਮਾ ਕਰ ਦਿੱਤਾ ਗਿਆ। ਅੱਜ ਕੌਮ ਦੀ ਲੀਡਰਸ਼ਿਪ ਦਾ ਇੱਕ ਵੱਡਾ ਹਿੱਸਾ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਭਾਰਤ ਸਰਕਾਰ ਦਾ ਹੱਥ ਠੋਕਾ ਹੈ। ਕੁਝ ਅਣਖੀ ਨੌਜਵਾਨ ਜਿਨ੍ਹਾਂ ਨੇ ਸਰਕਾਰ ਨਾਲ ਟੱਕਰ ਲਈ ਉਹ ਜੇਲ੍ਹਾਂ ਵਿੱਚ ਬੰਦ ਹਨ, ਜਿਨ੍ਹਾਂ ਵਿੱਚ ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਨ ਭਾਈ ਜਗਤਾਰ ਸਿੰਘ ਹਵਾਰਾ ਵਰਗੇ ਕੌਮੀ ਯੋਧੇ ਵੀ ਸ਼ਾਮਿਲ ਹਨ। ਵਿਊਅਰਸ, ਇਹਨਾਂ ਬਹਾਦਰ ਨੌਜਵਾਨਾਂ ਅਤੇ ਉਜੜੇ ਘਰਾਂ ਦੀ ਦਾਸਤਾਨ ਭਵਿੱਖ ਦੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਜਿਨ੍ਹਾਂ ਨੇ ਕਲਮ ਦਾ ਸਹਾਰਾ ਲਿਆ ਉਹ ਵਿਲੇ ਟਾਵੀ ਹੀ ਹਨ। ਅੱਜ ਅਸੀਂ ਜਿਸ ਸ਼ਖਸੀਅਤ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਹ ਹਨ ਵੰਗਾਰ ਮੈਗਜ਼ੀਨ ਦੇ ਐਡੀਟਰ ਸਰਦਾਰ ਬਲਜੀਤ ਸਿੰਘ ਖਾਲਸਾ। ਇਹਨਾਂ ਦੀ ਕਲਮ ਪਿਛਲੇ ਕਈ ਵਰਿਆਂ ਤੋਂ ਲਗਾਤਾਰਤਾ ਨਾਲ ਚੱਲ ਰਹੀ ਹੈ। ਇਹਨਾਂ ਨੇ ਮੌਜੂਦਾ ਸੰਘਰਸ਼ ਨਾਲ ਸੰਬੰਧਿਤ ਨਾਵਲਸ ਵੀ ਲਿਖੇ ਹਨ ਅਤੇ ਸ਼ਹੀਦ ਜੁਝਾਰੂ ਪਰਿਵਾਰਾਂ ਦੀ ਇੰਟਰਵਿਊ ਵੀ ਲਗਾਤਾਰ ਨਾਲ ਕਰਦੇ ਹਨ ਅਤੇ ਛਾਪਦੇ ਹਨ। ਅੱਜ ਇਹ ਪਹਿਲੀ ਵਾਰ ਟੀਵੀ 84 ਦੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹਾਂ। ਆਓ ਅਸੀਂ ਇਹਨਾਂ ਨਾਲ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਤਾਂ ਸਾਨਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਬਲਜੀਤ ਸਿੰਘ ਖਾਲਸਾ ਫਰੋਮ ਅੰਮ੍ਰਿਤਸਰ। ਜੀ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਫਸਟ ਆਫ ਆਲ ਵੈਲਕਮ ਟੂ ਨਿਊਜ਼ ਟੀਵੀ 84। ਤੁਸੀਂ ਪਹਿਲੀ ਵਾਰ ਸਾਡੇ ਦਰਸ਼ਕਾਂ ਦੇ ਰੂਬਰੂ ਹੋ, ਤਾਂ ਸਭ ਤੋਂ ਪਹਿਲਾਂ ਆਪਣੇ ਕਲਮ ਦੇ ਸਫ਼ਰ ਬਾਰੇ ਸਾਡੇ ਦਰਸ਼ਕਾਂ ਨਾਲ ਸਾਂਝ ਪਾਓ ਤੇ ਤੁਸੀਂ ਕਿਵੇਂ ਸੰਘਰਸ਼ ਨਾਲ ਜੁੜੇ, ਕਦੋਂ ਤੋਂ ਲਿਖਣਾ ਸ਼ੁਰੂ ਕੀਤਾ ਅਤੇ ਅੱਜ ਕੱਲ੍ਹ ਤੁਹਾਡੇ ਰੁਝੇਵੇਂ ਕੀ ਹਨ, ਇਸ ਬਾਰੇ ਵੇਰਵੇ ਦੇ ਨਾਲ ਜਾਣਕਾਰੀ ਦਿਓ। ਜਦੋਂ 84 ਦੇ ਵਿੱਚ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਜੀ, ਉਦੋਂ ਮੇਰੀ ਉਮਰ ਸਾਰੀ 13 ਸਾਲ ਸੀ ਤੇ ਜਿਸ ਤਰ੍ਹਾਂ ਕਿਉਂਕਿ ਪੂਰੀ ਦੀ ਪੂਰੀ ਕੌਮ ਹਲੂਣੀ ਗਈ ਇਸ ਹਮਲੇ ਦੇ ਨਾਲ ਤੇ ਇਹਦੇ ਨਾਲ ਜਿਹੜਾ ਕਿ ਇੱਕ ਰੋਸ ਇੱਕ ਜੋਸ਼ ਪੈਦਾ ਹੋਇਆ ਜੀ। ਉਦੋਂ ਪਹਿਲਾਂ ਤੇ ਇਹ ਸੀਗਾ ਕਿਉਂਕਿ ਮੈਂ ਆਪਣੀ ਜਿਹੜੀ ਇੱਕ ਹੱਡਬੀਤੀ ਦੀ ਕਿਤਾਬ ਲਿਖੀ ਹੈ ਹਾਂਜੀ, ਤੇ ਉਹਦਾ ਇੱਕ ਜਿਹੜਾ ਚੈਪਟਰ ਉਹ ਇਹੀ ਆ, ਇੱਕ ਬੰਦੂਕ ਦੀ ਤਲਾਸ਼ ਜੋ ਕਲਮ ਤੇ ਮੁੱਕੀ। ਤੇ ਉਹਦੇ ਵਿੱਚੋਂ ਕਾਫੀ ਕੁਝ ਸਪਸ਼ਟ ਹੋ ਜਾਂਦਾ ਕਿਉਂਕਿ ਉਦੋਂ ਕਈ ਸਰਗਰਮੀਆਂ ਜਿਹੜੀਆਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਮਿਲ ਕੇ ਤੇ ਇਸ ਸੰਘਰਸ਼ ਦੇ ਵਿੱਚ ਹਿੱਸਾ ਲੈਣ ਦੇ ਲਈ ਯਤਨ ਕੀਤੇ ਹਾਂਜੀ। ਤੇ ਉਸ ਦੌਰ ਦੇ ਵਿੱਚ ਥਾਣਿਆਂ ਦੇ ਵਿੱਚ ਕਿਉਂਕਿ ਕਈ ਵਾਰੀ ਮੈਨੂੰ ਗ੍ਰਿਫਤਾਰ ਕੀਤਾ ਗਿਆ ਤੇ ਥਾਣਿਆਂ ਦੇ ਵਿੱਚ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਹੱਡਾਂ ਤੇ ਵੀ ਹੰਢਾਇਆ ਜਾਂ ਤੇ ਹੋਰ ਨੌਜਵਾਨਾਂ ਤੇ ਲੜਕੀਆਂ ਦੇ ਉੱਤੇ ਖਾਸ ਤੌਰ ਤੇ ਜੋ ਜ਼ੁਲਮ ਹੁੰਦਾ ਥਾਣਿਆਂ ਦੇ ਵਿੱਚ ਅੱਖਾਂ ਨਾਲ ਵੇਖਿਆ ਜੀ। ਤੇ ਫਿਰ ਮਹਿਸੂਸ ਕੀਤਾ ਕਿ ਇਹ ਜਿੰਨਾ ਵੀ ਜ਼ੁਲਮ ਹੋ ਰਿਹਾ ਵੀ ਇਹਨੂੰ ਦੁਨੀਆ ਦੇ ਸਾਹਮਣੇ ਵੀ ਲਿਆਉਣਾ ਜ਼ਰੂਰੀ ਹੈ ਕਿਉਂਕਿ ਅਖਬਾਰਾਂ ਦੇ ਵਿੱਚ ਜਾਂ ਹੋਰ ਮੀਡੀਆ ਦੇ ਵਿੱਚ ਇਹ ਕੁਝ ਨਹੀਂ ਸੀ ਆ ਰਿਹਾ ਹਾਂਜੀ। ਤੇ ਉਸ ਸਮੇਂ ਜਿਹੜਾ ਵਾ ਉਹ ਲਿਖਣ ਦੇ ਲਈ ਸ਼ੁਰੂ ਕੀਤਾ ਤੇ ਕਈ ਮੈਗਜ਼ੀਨਾਂ ਦੇ ਵਿੱਚ ਪਹਿਲਾਂ ਸੰਤ ਸਤਾਈ ਮੈਗਜ਼ੀਨ ਸੀ ਜਾਂ ਦੂਜਾ ਸੰਪਰਕ ਮੈਗਜ਼ੀਨ ਨਿਕਲਦੇ ਸਨ ਜੀ। ਤੇ ਇਹ ਲਿਖਣ ਦਾ ਸਫ਼ਰ ਜਿਹੜਾ ਉਦੋਂ ਤੋਂ ਸ਼ੁਰੂ ਹੋਇਆ ਤੇ ਅੱਜ ਤੱਕ ਇਹ ਕੋਸ਼ਿਸ਼ ਹੈ ਕਿ ਸਿੱਖ ਕੌਮ ਦੇ ਹੱਡਾਂ ਨਾਲ ਜੋ ਵੀ ਬੀਤਿਆ ਉਹਨੂੰ ਦੁਨੀਆ ਦੇ ਸਾਹਮਣੇ ਲਿਆਂਦਾ ਜਾਵੇ ਕਿ ਜਿਸ ਤਰੀਕੇ ਦੇ ਨਾਲ ਖੋ ਕੇ ਸਿੱਖ ਨੌਜਵਾਨ ਖਤਮ ਕੀਤੇ ਗਏ ਤੇ ਜਿਸ ਤਰ੍ਹਾਂ ਦੇ ਜ਼ੁਲਮ ਹਿੰਦੁਸਤਾਨ ਦੀ ਸਰਕਾਰ ਨੇ ਪੰਜਾਬ ਦੀ ਧਰਤੀ ਤੇ ਕੀਤੇ ਤੇ ਉਲਟਾ ਸਿੱਖਾਂ ਨੂੰ ਅੱਤਵਾਦੀ ਬਣਾ ਕੇ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਜੀ। ਤੇ ਇਹਨਾਂ ਦੇ ਵਿਰੁੱਧ ਇਹੀ ਯਤਨ ਨੇ, ਕੋਸ਼ਿਸ਼ ਹੈ ਕਿ ਇਹ ਸਾਰਾ ਕੁਝ ਦੁਨੀਆ ਦੇ ਸਾਹਮਣੇ ਲਿਆਂਦਾ ਜਾਵੇ ਜੀ। ਬਿਲਕੁਲ ਬਿਲਕੁਲ। ਤੇ ਵੀਰ ਜੀ, ਹੁਣ ਅਸੀਂ ਬਾਕੀ ਮੁੱਦਿਆਂ ਦੇ ਉੱਪਰ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗੇ, ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਖਾਲਿਸਤਾਨ ਦੇ ਸੰਘਰਸ਼ ਸੰਬੰਧੀ ਤੁਸੀਂ ਕਾਫੀ ਤਿੱਖੀ ਨਜ਼ਰ ਰੱਖਦੇ ਹੋ, ਤੁਹਾਨੂੰ ਕੀ ਲੱਗਦਾ ਹੈ ਕਿ ਇੰਨੀਆਂ ਕੁਰਬਾਨੀਆਂ ਦੇ ਬਾਵਜੂਦ ਪੰਜਾਬ ਦੇ ਸਿੱਖਾਂ ਵਿੱਚ ਇਸ ਬਾਰੇ ਮਾਯੂਸੀ ਕਿਉਂ ਹੈ? ਇਹ ਅਸਲ ਵਿੱਚ ਅਸੀਂ ਆਪਣੇ ਜੇ ਇਤਿਹਾਸ ਦੀ ਸਟੱਡੀ ਕਰੀਏ ਜੀ ਤੇ ਕਈ ਦੌਰ ਜਿਹੜੇ ਨੇ ਵੱਖ-ਵੱਖ ਸਮਿਆਂ ਤੇ ਆਉਂਦੇ ਰਹੇ ਨੇ। ਜਿਵੇਂ ਭਾਈ ਰਣਧੀਰ ਸਿੰਘ ਹੋਰਾਂ ਨੇ ਇੱਕ ਵਾਰ ਲਿਖਿਆ ਆਪਣੀਆਂ ਜੇਲ੍ਹ ਚਿੱਠੀਆਂ ਦੇ ਵਿੱਚ ਕਿ ਜਦੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਗਦਰ ਲਹਿਰ ਦੇ ਸਮੇਂ ਜੀ ਤੇ ਉਦੋਂ ਹਾਲਾਤ ਇਹ ਸੀਗੇ ਕਿ ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਿਜਾਇਆ ਜਾ ਰਿਹਾ ਸੀ ਤੇ ਕੋਈ ਸਿੱਖ ਉਹਨਾਂ ਨੂੰ ਦਿਖਦਾ ਤੇ ਉਹ ਫਤਿਹ ਬੁਲਾਉਂਦੇ ਤੇ ਫਤਿਹ ਦਾ ਜਵਾਬ ਨਹੀਂ ਸੀ ਦਿੰਦਾ, ਡਰਦਾ। ਤੇ ਪਰ ਜਿਸ ਸਮੇਂ ਉਹਨਾਂ ਨੂੰ ਲੰਮੀ ਕੈਦ ਤੋਂ ਬਾਅਦ ਜਦੋਂ ਵਾਪਸ ਪੰਜਾਬ ਦੇ ਵਿੱਚ ਲਿਆਂਦਾ ਗਿਆ ਉਦੋਂ ਹਾਲਾਤ ਇਸ ਤਰ੍ਹਾਂ ਦੇ ਸੀਗੇ ਕਿ ਜਿੱਥੇ ਜਿੱਥੇ ਪਤਾ ਲੱਗਦਾ ਸੀ ਲੋਕਾਂ ਨੂੰ ਕਿ ਇੱਥੇ ਉਹ ਸਿੰਘ ਲਿਆਂਦੇ ਜਾ ਰਹੇ ਨੇ ਗਦਰ ਲਹਿਰ ਵਾਲੇ ਤੇ ਲੋਕਾਂ ਦਾ ਹਜੂਮ ਉੱਥੇ ਇਕੱਠਾ ਹੋ ਜਾਂਦਾ ਸੀ।
ਇਹ ਕਿਉਂਕਿ ਦੌਰ ਹਰ ਤਰ੍ਹਾਂ ਦੇ ਦੌਰ ਜਿਹੜੇ ਸੰਘਰਸ਼ ਤੇ ਆਉਂਦੇ ਆ ਜੀ, ਪਰ ਇਹ ਜਿਹੜਾ ਨਿਸ਼ਾਨਾ, ਕੌਮੀ ਨਿਸ਼ਾਨਾ, ਇਹ ਤੇ ਮਿਥਿਆ ਹੋਇਆ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਰਾਜ ਕਰੇਗਾ ਖਾਲਸਾ, ਕੀ ਰਹੇ ਨਾ ਕੋਏ। ਹਾਂਜੀ, ਇਹ ਨਿਸ਼ਾਨਾ ਕੋਈ ਵੱਖਰਾ ਨਹੀਂ ਹੈ ਜੀ, ਤੇ ਸਮੇਂ-ਸਮੇਂ ਤੇ ਕਈ ਵਾਰੀ ਜਿਹੜੇ ਹਕੂਮਤਾਂ ਨੂੰ ਵੀ ਇਹ ਭਰਮ ਹੁੰਦਾ, ਲੋਕਾਂ ਨੂੰ ਵੀ ਭਰਮ ਹੁੰਦਾ ਜੀ, ਕਿ ਸੰਘਰਸ਼ ਦੱਬ ਗਿਆ, ਜੀ, ਪਰ ਛੇਤੀ ਜਿਹੜੀ ਹੈ ਗਲਤਫਹਿਮੀ ਇਹ ਦੂਰ ਹੋ ਜਾਂਦੀ ਹੈ। ਤੇ ਹਾਂਜੀ, ਇਹ ਸੰਘਰਸ਼ ਵੀ ਜਿਹੜਾ ਆਪਣਾ ਅਟੱਲ ਵਿਸ਼ਵਾਸ ਹੈ ਕਿ ਇੱਕ ਦਿਨ ਫਤਿਹ ਪ੍ਰਾਪਤ ਕਰੇਗਾ। ਜੀ ਬਿਲਕੁਲ ਜੀ। ਤੇ ਵੀਰ ਜੀ, ਹੁਣ ਅਸੀਂ ਕੌਮੀ ਨਾਇਕ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਗੱਲ ਕਰਦੇ ਹਾਂ। ਉਹਨਾਂ ਦੀ ਵਿਗੜ ਰਹੀ ਸਿਹਤ ਬਾਰੇ ਮੀਡੀਆ ਵਿੱਚ ਖਬਰਾਂ ਆਈਆਂ ਹਨ, ਸਾਡੇ ਦਰਸ਼ਕਾਂ ਨੂੰ ਇਸ ਸੰਬੰਧੀ ਵੀ ਵੇਰਵੇ ਦੇ ਨਾਲ ਦੱਸੋ। ਹਾਂਜੀ, ਭਾਈ ਜਗਤਾਰ ਸਿੰਘ ਹਵਾਰਾ ਤੇ ਉੱਪਰ ਅਸਲ ਵਿੱਚ ਜਦੋਂ 1995 ਦਸੰਬਰ 1995 ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਜੀ, ਜਦੋਂ ਮੁੱਖ ਮੰਤਰੀ ਉੱਥੋਂ ਦੇ ਪੰਜਾਬ ਦੇ ਜਿਨ੍ਹਾਂ ਦੀ ਸਰਪ੍ਰਸਤੀ ਦੇ ਵਿੱਚ ਨਸਲਕੁਸ਼ੀ ਹੋਈ ਸੀਗੀ ਇੱਕ ਕੌਮ ਦੀ ਪੰਜਾਬ ਦੇ ਅੰਦਰ ਜੀ, ਤੇ ਉਹਨਾਂ ਦੇ ਕਤਲ ਤੋਂ ਬਾਅਦ ਕਿਉਂਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਇਹਦੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਜੀ, ਤੇ ਇਹਨਾਂ ਦੀ ਗ੍ਰਿਫਤਾਰੀ ਦਸੰਬਰ 1995 ਦੇ ਅਖੀਰਲੇ ਦਿਨਾਂ 'ਚ ਹੋਈ ਸੀ ਜਲੰਧਰ ਬੱਸ ਅੱਡੇ ਤੋਂ। ਹਾਂਜੀ, ਉਦੋਂ ਜਦੋਂ ਇਹਨਾਂ ਨੂੰ ਅਰੈਸਟ ਕੀਤਾ ਗਿਆ ਉੱਥੇ ਜੀ, ਤੇ ਅਚਾਨਕ ਕਿਉਂਕਿ ਪੁਲਿਸ ਵਾਲੇ ਜਿਹੜੇ ਨੇ ਮੁਸਾਫਰਾਂ ਦੇ ਭੇਸ ਵਿੱਚ ਉੱਥੇ ਖੜੇ ਸੀ, ਹਾਂਜੀ, ਤੇ ਜਿਸ ਵੇਲੇ ਅਚਾਨਕ ਇਹਨਾਂ ਤੇ ਟੁੱਟ ਕੇ ਪੈ ਗਏ ਤੇ ਇਹਨਾਂ ਦੇ ਨਾ ਉਦੋਂ ਇੱਕ ਹੱਥ ਤੇ ਸੱਟ ਲੱਗੀ ਹੋਈ ਸੀਗੀ ਕਿਉਂਕਿ ਥੋੜੇ ਦਿਨ ਪਹਿਲਾਂ ਇਹਨਾਂ ਦਾ ਹਰਿਆਣੇ ਦੇ ਵਿੱਚ ਪੁਲਿਸ ਨਾਲ ਇੱਕ ਮੁਕਾਬਲਾ ਹੋਇਆ ਸੀ। ਹਾਂਜੀ, ਤੇ ਉਦੋਂ ਕਾਫੀ ਹੱਥੋਂ-ਪਾਈ ਪੁਲਿਸ ਦੇ ਨਾਲ ਹੋਈ, ਜ਼ੋਰ ਅਜਮਾਈ ਹੋਈ ਜੀ, ਤੇ ਇਹਨਾਂ ਨੇ ਪਹਿਲਾਂ ਤੇ ਸਾਇਆਨਾਈਡ ਜਿਹੜੀ ਹੈ ਉਹ ਆਪਣੇ ਮੂੰਹ 'ਚ ਪਾ ਲਈ ਜੀ, ਪਰ ਕੁਦਰਤ ਦੀ ਕਰਨੀ ਜਾਂ ਅਕਾਲ ਪੁਰਖ ਦਾ ਭਾਣਾ ਸੀ ਕਿਉਂਕਿ ਸਾਇਆਨਾਈਡ ਜਿਹੜੀ ਹੈ ਅਜਿਹੀ ਚੀਜ਼ ਹੈ ਕਿ ਜਿਹਦਾ ਸਵਾਦ ਨਹੀਂ ਦੱਸ ਸਕਦਾ ਕੋਈ ਮੂੰਹ 'ਚ ਪਾ ਕੇ ਜੀ, ਪਰ ਇਹਨਾਂ ਦੇ ਉਹਦਾ ਕੋਈ ਅਸਰ ਨਹੀਂ ਹੋਇਆ। ਇਹਨਾਂ ਨੇ ਆਪਣਾ ਬੁੱਲ ਵੀ ਟੁੱਕ ਲਿਆ, ਇਹਦੇ ਬਾਵਜੂਦ ਕੋਈ ਅਸਰ ਨਹੀਂ ਹੋਇਆ ਜੀ, ਤੇ ਫਿਰ ਇਹਨਾਂ ਨੇ ਅਕਾਲ ਪੁਰਖ ਦਾ ਭਾਣਾ ਸਮਝ ਕੇ ਵੀ ਹੁਣ ਇਸ ਗ੍ਰਿਫਤਾਰੀ ਦਾ ਪਤਾ ਲੱਗ ਜਾਣਾ ਚਾਹੀਦਾ ਕਿਉਂਕਿ ਹੋਰ ਵੀ ਕਈ ਗ੍ਰਿਫਤਾਰੀਆਂ ਹੋਣ ਤੋਂ ਇਹਦੇ ਨਾਲ ਸੁਚੇਤ ਹੋ ਜਾਣਗੇ ਸਿੰਘ ਜੀ। ਇਹਨਾਂ ਨੇ ਉੱਥੇ ਖਾਲਿਸਤਾਨ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਹਾਂਜੀ, ਤੇ ਅੱਗੋਂ ਵਿਰੋਧ ਕਰਨਾ ਸ਼ੁਰੂ ਕੀਤਾ ਜੀ, ਤੇ ਬੜੀ ਮੁਸ਼ਕਲ ਦੇ ਨਾਲ ਜਦੋਂ ਇਹਨਾਂ ਨੂੰ ਉਹ ਖਿੱਚ ਕੇ, ਕਿਉਂਕਿ ਪੁਲਿਸ ਵਾਲਿਆਂ ਦੀ ਗਿਣਤੀ 50 ਦੇ ਲਗਭਗ ਸੀ, ਉਹ ਜਿਹੜੀ ਮਰੂਤੀ ਕਾਰ ਦੇ ਵਿੱਚ ਇਹਨਾਂ ਨੂੰ ਸੁੱਟਣ ਦੇ ਲਈ ਲੈ ਕੇ ਆਏ। ਹਾਂਜੀ, ਤੇ ਇਹਨਾਂ ਨੇ ਉਸ ਮਰੂਤੀ ਕਾਰ ਨੂੰ ਥੱਲਿਓਂ ਹੱਥ ਪਾ ਲਏ। ਜਦੋਂ ਉਹ ਜ਼ੋਰ ਲਾਉਂਦੇ ਤੇ ਉਹ ਮਰੂਤੀ ਕਾਰ ਉੱਪਰ ਨੂੰ ਚੱਕੀ ਜਾਂਦੀ ਸੀ। ਜੀ, ਅਖੀਰ ਜਿਹੜਾ ਪੁਲਿਸ ਦੀ ਟੀਮ ਦੀ ਅਗਵਾਈ ਕਰ ਰਿਹਾ ਸੀ ਨਾ ਗੁਰਮੀਤ ਪਿੰਕੀ ਕੈਟ, ਹਾਂਜੀ, ਉਹਨੇ ਕਿਹਾ ਕਿ ਇਹਦੀ ਲੱਤ 'ਚ ਗੋਲੀ ਮਾਰੀ ਜਾਵੇ। ਇਹਨਾਂ ਦੇ ਸੱਜੇ ਪੱਟ ਦੇ ਉੱਤੇ ਪਿਸਟਲ ਦੀ ਨਾਲ ਰੱਖ ਕੇ ਗੋਲੀ ਮਾਰੀ ਗਈ ਜੀ, ਤੇ ਫਿਰ ਇਹਨਾਂ ਨੂੰ ਉਹਦੇ ਗੱਡੀ ਦੇ ਅੰਦਰ ਸੁੱਟਿਆ ਗਿਆ ਜੀ, ਔਰ ਉਸ ਤੋਂ ਬਾਅਦ ਇਹਨਾਂ ਦੇ ਹੱਥ ਇੰਨੇ ਜ਼ਿਆਦਾ ਘੁੱਟ ਕੇ ਬੰਨ੍ਹ ਦਿੱਤੇ ਗਏ ਕਿ ਲੁਧਿਆਣੇ ਪਹੁੰਚਣ ਵੇਲੇ ਜਦੋਂ ਖੋਲੇ ਤੇ ਉਹ ਹੱਥ ਨੀਲੇ ਹੋ ਚੁੱਕੇ ਸੀ। ਹਾਂਜੀ, ਤੇ ਜਿਹੜਾ ਗੋਲੀ ਵੱਜਣ ਦੇ ਨਾਲ ਇਹਨਾਂ ਦੇ ਪੱਟ ਦੇ ਵਿੱਚੋਂ ਲਗਾਤਾਰ ਖੂਨ, ਕਿਉਂਕਿ ਡਾਕਟਰੀ ਰਾਏ ਦੇ ਅਨੁਸਾਰ ਪੱਟ ਦੇ ਵਿੱਚੋਂ ਜਿਹੜਾ ਖੂਨ ਦਾ ਸਰਕਲ ਹੁੰਦਾ ਉਹ ਸਭ ਤੋਂ ਤੇਜ਼ ਹੁੰਦਾ। ਹਾਂਜੀ, ਤੇ ਉਹ ਖੂਨ ਲਗਾਤਾਰ ਪਹਿਲਾਂ ਤਾਂ ਜਲੰਧਰ ਤੋਂ ਲੈ ਕੇ ਲੁਧਿਆਣੇ ਤੱਕ ਇਦਾਂ ਹੀ ਵਹਿੰਦਾ ਗਿਆ। ਜੀ, ਲੁਧਿਆਣੇ CIA ਸਟਾਫ ਲਿਜਾ ਕੇ ਵੀ ਉਹ ਖੂਨ ਬੰਦ ਨਹੀਂ ਕੀਤਾ ਗਿਆ ਉਹਨਾਂ ਨੇ, ਕਿਉਂਕਿ ਅਸਲ ਵਿੱਚ ਉਹਨਾਂ ਦਾ ਮਕਸਦ ਇਹ ਨਹੀਂ ਸੀਗਾ ਕਿ ਇਹਨੂੰ ਜਿਉਂਦਾ ਰੱਖਣਾ, ਸਿਰਫ ਇਹ ਸੀਗਾ ਕਿ ਇਸ ਤੋਂ ਇਹਨੂੰ ਮਾਰਨ ਤੋਂ ਪਹਿਲਾਂ ਵੱਧ ਤੋਂ ਵੱਧ ਜਾਣਕਾਰੀ ਜਿਹੜੀ ਇਸ ਤੋਂ ਪ੍ਰਾਪਤ ਕਰ ਲਈ ਜਾਵੇ। ਹਾਂਜੀ, ਤੇ ਇਸ ਤਰ੍ਹਾਂ ਉਸੇ ਹਾਲਤ ਵਿੱਚ ਵਗਦੇ ਲਹੂ ਦੇ ਵਿੱਚ ਇਹਨਾਂ ਨੂੰ ਟੌਰਚਰ ਕੀਤਾ ਜਾਣ ਲੱਗਾ ਉੱਥੇ। ਹਾਂਜੀ, ਤੇ ਇਹ ਤੇ ਇੱਕ ਕ੍ਰਿਸ਼ਮਾ ਸੀਗਾ ਕਿ ਕਿਉਂਕਿ ਜਿਸ ਵੇਲੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉੱਥੇ ਸਾਰੀ ਪਬਲਿਕ ਇਕੱਠੀ ਹੋ ਗਈ ਤੇ ਜਦੋਂ ਇਹਨਾਂ ਨੇ ਨਾਅਰੇ ਲਾਏ ਖਾਲਿਸਤਾਨ ਦੇ ਤੇ ਉਹ ਪਤਾ ਲੱਗ ਗਿਆ ਕਿ ਇੱਥੋਂ ਕੋਈ ਨੌਜਵਾਨ ਜਿਹੜਾ ਖਾਲਿਸਤਾਨੀ ਸੰਘਰਸ਼ ਦੇ ਨਾਲ ਸੰਬੰਧਿਤ ਜਿਹੜਾ ਗ੍ਰਿਫਤਾਰ ਕੀਤਾ ਗਿਆ ਜੀ, ਤੇ ਉਹ ਜਲੰਧਰ ਦੇ SSP ਨੇ ਇਹ ਕਿਹਾ ਉਹਨਾਂ ਨੂੰ ਕਿ ਕਿਉਂਕਿ ਜਲੰਧਰ ਦੇ ਵਿੱਚੋਂ ਸਾਰੀ ਪਬਲਿਕ ਦੇ ਸਾਹਮਣੇ ਇਸ ਨੂੰ ਅਰੈਸਟ ਕੀਤਾ ਗਿਆ, ਇਸ ਕਰਕੇ ਇਹਦੀ ਗ੍ਰਿਫਤਾਰੀ ਜਿਹੜੀ ਹੈ ਹਾਂਜੀ, ਉਹ ਵੀ ਪਾਉਣੀ ਪੈਣੀ ਹੈ ਤੇ ਉਹ ਪਾਉਣੀ ਵੀ ਜਲੰਧਰ ਤੋਂ ਪੈਣੀ ਹੈ। ਇਸ ਕਰਕੇ ਇਹਨਾਂ ਨੂੰ ਤੁਸੀਂ ਪਹਿਲਾਂ ਜਲੰਧਰ ਲੈ ਕੇ ਆਓ ਜੀ। ਤੇ ਉਹ ਕਿਉਂਕਿ ਉਸ ਸਮੇਂ
ਭਾਈ ਹਵਾਰਾ ਖੁਦ ਦੱਸਦੇ ਆ ਕਿ ਕਈ ਪੁਲਿਸ ਅਫਸਰ ਜਿਹੜੇ ਸੀ ਉਹ ਉਹਨੂੰ ਕਹਿੰਦੇ ਕਿ ਤੂੰ ਬਹੁਤ ਲੱਕੀ ਆ, ਕਿਉਂਕਿ ਉਹਨਾਂ ਦੀ ਮਨਸ਼ਾ ਜਿਹੜੀ ਸੀ ਇਹਨੂੰ ਜਿਉਂਦਾ ਰੱਖਣ ਦੀ ਨਹੀਂ ਸੀ। ਹਾਂਜੀ। ਤੇ ਫਿਰ ਇਹਨਾਂ ਨੂੰ ਟ੍ਰਾਂਜ਼ਿਟ ਰਿਮਾਂਡ ਲੈ ਕੇ ਉੱਥੋਂ ਇੱਕ ਲੇਡੀ ਜੱਜ ਕੋਲੋਂ ਤੇ ਜਲੰਧਰ ਲਿਜਾਣਾ ਸੀ। ਤੇ ਉਸ ਲੇਡੀ ਜੱਜ ਨੇ ਜਦੋਂ ਇਹਨਾਂ ਦੀ ਹਾਲਤ ਵੇਖੀ, ਕਿਉਂਕਿ ਸਾਰੀ ਇਹਨਾਂ ਦੀ ਪੈਂਟ ਜਿਹੜੀ ਹੈ ਉਹ ਲਹੂ ਨਾਲ ਗੜੁੱਚ ਹੋਈ ਪਈ ਸੀ। ਹਾਂਜੀ। ਤੇ ਉਹਨਾਂ ਨੇ ਸਾਰਾ ਜਦੋਂ ਪੁੱਛਿਆ ਵੀ ਇੱਥੇ ਗੋਲੀ ਲੱਗੀ ਹੈ ਤੇ ਤਕਰੀਬਨ 7 ਘੰਟੇ ਹੋ ਚੁੱਕੇ ਸੀ ਜਦੋਂ ਕੋਈ ਪੱਟੀ ਨਹੀਂ ਕੀਤੀ ਤੇ ਖੂਨ ਜਿਹੜਾ ਵਗ ਕੇ ਆਪਣੇ ਆਪ ਹੀ ਬੰਦ ਹੋ ਗਿਆ। ਹਾਂਜੀ। ਤੇ ਉਸ ਲੇਡੀ ਜੱਜ ਨੇ ਕਾਫੀ ਝਾੜ ਪਾਈ ਕਿ ਤੁਸੀਂ ਪਹਿਲਾਂ ਇਹਦੀ ਪੱਟੀ ਕਰਵਾ ਕੇ ਲਿਆਓ ਤੇ ਮੈਂ ਰਿਮਾਂਡ ਤਾਂ ਦੇਣਾ ਜੀ। ਉਸ ਤੋਂ ਬਾਅਦ ਇਹਦੀ ਪੱਟੀ ਕਰਵਾਈ ਗਈ, ਫਿਰ ਇਹਨਾਂ ਨੂੰ ਜਲੰਧਰ ਲਿਜਾ ਕੇ ਗ੍ਰਿਫਤਾਰੀ ਸ਼ੋਅ ਕੀਤੀ ਗਈ ਤੇ ਫਿਰ ਉਸ ਤੋਂ ਬਾਅਦ ਲੁਧਿਆਣਾ ਪੁਲਿਸ ਫਿਰ ਰਿਮਾਂਡ ਤੇ ਲੈ ਕੇ ਆਈ। ਹਾਂਜੀ। ਤੇ ਉਸ ਹਾਲਤ ਦੇ ਵਿੱਚ KPS ਗਿੱਲ ਜਿਹੜੇ ਕਿ ਜਿਹੜਾ ਉਦੋਂ ਪੁਲਿਸ ਦਾ ਮੁਖੀ ਸੀ ਪੰਜਾਬ ਦਾ ਜੀ, ਉਹ ਉੱਥੇ ਲੁਧਿਆਣੇ CIA ਸਟਾਫ ਆਇਆ, ਕਈ ਵੱਡੇ ਵੱਡੇ ਅਫਸਰ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹਨਾਂ ਨੂੰ ਟੌਰਚਰ ਕੀਤਾ ਗਿਆ ਉਸੇ ਤਰ੍ਹਾਂ ਹੀ ਜ਼ਖਮੀ ਹਾਲਤ ਦੇ ਵਿੱਚ। ਹਾਂਜੀ। ਤੇ ਜਦੋਂ ਉਸੇ ਜ਼ਖਮੀ ਹਾਲਤ ਦੇ ਵਿੱਚ ਇਹਨਾਂ ਨੂੰ ਹੱਥ ਪਿੱਠ ਦੇ ਪਿੱਛੇ ਬੰਨ੍ਹ ਕੇ ਛੱਤ ਦੇ ਨਾਲ ਟੰਗਿਆ ਜਾਂਦਾ ਨਾ, ਜਿਸ ਤਰ੍ਹਾਂ ਆਮ, ਕਿਉਂਕਿ ਪੁਲਿਸ ਵਾਲਿਆਂ ਦੇ ਤਰੀਕੇ ਜਿਹੜੇ ਨੇ ਇਸ ਤਰ੍ਹਾਂ ਦੇ ਨੇ, ਤੇ ਉਹ ਕਹਿੰਦਾ ਕਿ ਬਹੁਤ ਫਿੱਟ ਹੈ, ਇਹਦੇ ਨਾਲ ਇਹਨੂੰ ਫਰਕ ਨਹੀਂ ਪੈਣਾ। ਇਹਦੇ ਪੈਰਾਂ ਦੇ ਨਾਲ ਇੱਕ ਇੱਟਾਂ ਦੀ ਬੋਰੀ 10 ਇੱਟਾਂ ਰੱਖ ਕੇ ਨਾ ਜੀ ਉਹ ਇੱਟਾਂ ਦੀ ਬੋਰੀ ਬੰਨੀ ਗਈ। ਹਾਂਜੀ। ਤੇ ਇਸ ਹਾਲਤ ਜ਼ਖਮੀ ਹਾਲਤ ਦੇ ਵਿੱਚ ਵੀ ਇਸ ਤਰ੍ਹਾਂ ਦਾ ਇਹਨਾਂ ਨੂੰ ਟੌਰਚਰ ਕੀਤਾ ਗਿਆ। ਤੇ ਇਸ ਤਰ੍ਹਾਂ ਕਿਉਂਕਿ ਸਰੀਰ ਦੇ ਉੱਤੇ ਜਿਹੜਾ ਇਸ ਟੌਰਚਰ ਦੇ ਜਿਹੜੇ ਇਫੈਕਟ ਨੇ ਜੀ ਉਹ ਤੇ ਪੈਣੇ ਹੀ ਹੈ। ਤੇ ਲਗਾਤਾਰ ਕਿਉਂਕਿ ਕਈ ਦਿਨ ਫਿਰ ਟੌਰਚਰ ਕੀਤਾ ਗਿਆ। ਹਾਂਜੀ। ਫਿਰ ਹਰਿਆਣਾ ਦੀ ਪੁਲਿਸ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਗਈ ਜੀ, ਉੱਥੇ ਵੀ ਟੌਰਚਰ ਕੀਤਾ ਜਾਂਦਾ ਰਿਹਾ ਜੀ। ਤੇ ਉਸ ਤੋਂ ਬਾਅਦ ਜਿਹੜਾ ਕਿ ਇਹਨਾਂ ਨੂੰ ਬੜੈਲ ਜੇਲ੍ਹ ਦੇ ਵਿੱਚ ਭੇਜਿਆ ਗਿਆ। ਹਾਂਜੀ। ਤੇ ਬੜੈਲ ਜੇਲ੍ਹ ਦੇ ਵਿੱਚ 1999 ਦੇ ਵਿੱਚ ਇਹਨਾਂ ਨੂੰ ਇਹ ਪ੍ਰੋਬਲਮ ਆਈ ਜੀ, ਤਾਂ ਰੀੜ੍ਹ ਦੀ ਹੱਡੀ ਦੇ ਵਿੱਚ ਜਿਹੜੀ ਹੈ ਹਾਂਜੀ ਤੇ ਬਹੁਤ ਜ਼ਿਆਦਾ ਦਰਦ ਹੋਣ ਕਰਕੇ ਜਦੋਂ ਇਹ ਚੱਲ ਫਿਰ ਨਹੀਂ ਸੀ ਸਕਦੇ, ਬੈਠ ਵੀ ਨਹੀਂ ਸੀ ਸਕਦੇ, ਤੇ ਉਦੋਂ ਵੀ ਕਾਫੀ ਕੌਮ ਨੂੰ ਦਬਾਅ ਪਾਉਣਾ ਪਿਆ, ਸੰਘਰਸ਼ ਕਰਨਾ ਪਿਆ ਕਿ ਇਹਨਾਂ ਦਾ ਇਲਾਜ ਕਰਵਾਇਆ ਜਾਏ ਜੀ। ਤੇ ਜਦੋਂ ਡਾਕਟਰ ਨੇ ਆ ਕੇ ਚੈੱਕ ਕੀਤਾ, ਉਹ ਕਹਿੰਦੇ ਕਿ ਤੁਸੀਂ ਕਹਿ ਰਹੇ ਹੋ ਵੀ ਇਹ ਪਖੰਡ ਕਰ ਰਿਹਾ ਜਾਂ ਇਹਨੇ ਭੱਜਣਾ। ਹਾਂਜੀ। ਤੇ ਇਹ ਬੰਦਾ ਤੇ ਸਿੱਧਾ ਹੋ ਕੇ ਤੁਰ ਨਹੀਂ ਸਕਦਾ ਕਿ ਜਿਹੜੀ ਇਹਦੀ ਹਾਲਤ ਹੈ ਜੀ। ਵੀ ਹਾਲਤ ਇਹਦੀ ਇਹ ਹੈ ਕਿ ਜੇ ਇਸ ਨੂੰ ਗੰਭੀਰਤਾ ਦੇ ਨਾਲ ਨਾ ਲਿਆ ਜਾਵੇ ਤੇ ਇਹ ਪੈਰਾਲਾਈਜ਼ ਹੋ ਸਕਦਾ। ਹਾਂਜੀ। ਉਸ ਸਮੇਂ ਇਹਨਾਂ ਨੂੰ ਹਸਪੀਟਲ ਭੇਜਿਆ ਗਿਆ ਤੇ ਇਲਾਜ ਕੀਤਾ ਗਿਆ ਜੀ। ਤੇ ਇਹ ਹਦਾਇਤਾਂ ਦਿੱਤੀਆਂ ਗਈਆਂ ਕੁਝ ਖਾਸ, ਜਿਵੇਂ ਕਿ ਗੱਦੇ ਦੀ ਵਰਤੋਂ ਜਿਹੜੀ ਹੈ ਜ਼ਰੂਰੀ ਹੈ ਜੀ। ਤੇ ਇਹਦੇ ਲਈ ਇੱਕ ਬੈੱਡ ਦੀ ਵੀ ਚਾਹੀਦੀ ਹੈ, ਕਿਉਂਕਿ ਜੇਲ੍ਹਾਂ ਦੇ ਵਿੱਚ ਹੁੰਦਾ ਕਿ ਫਰਸ਼ ਦੇ ਉੱਤੇ ਜਿਹੜੇ ਆ ਬਿਸਤਰੇ ਵਿਛਾ ਕੇ ਉੱਥੇ ਸੌਂਦੇ ਨੇ ਤਕਰੀਬਨ। ਹਾਂਜੀ। ਤੇ ਉਹਦੇ ਕਰਕੇ ਕਿਉਂਕਿ ਮੈਡੀਕਲ ਰਿਪੋਰਟ ਦੇ ਕਰਕੇ ਜਿਹੜਾ ਇਹਨਾਂ ਨੂੰ ਇਹ ਅਦਾਲਤ ਵੱਲੋਂ ਇਹ ਸਹੂਲਤਾਂ ਵੀ ਮਿਲਦੀਆਂ ਨੇ। ਹਾਂਜੀ। ਤੇ ਇਸ ਹਾਲਤ ਦੇ ਵਿੱਚ ਵੀ ਜਦੋਂ ਇਹ ਕਿ 2005 ਦੇ ਵਿੱਚ ਇਹਨਾਂ ਨੂੰ ਇਹ ਜਦੋਂ ਜੇਲ੍ਹ ਬ੍ਰੇਕ ਕਾਂਡ ਤੋਂ ਬਾਅਦ ਜੀ ਇਹਨਾਂ ਨੂੰ ਪਟਿਆਲੇ ਤੋਂ ਦਿੱਲੀ ਦੀ ਪੁਲਿਸ ਨੇ ਫਿਰ ਅਰੈਸਟ ਕੀਤਾ। ਹਾਂਜੀ। ਤੇ ਉਸ ਹਾਲਤ ਦੇ ਵਿੱਚ ਇਹਨਾਂ ਤੇ ਬਹੁਤ ਜ਼ਿਆਦਾ ਟੌਰਚਰ ਉੱਥੇ ਦਿੱਲੀ ਦੇ ਵਿੱਚ ਵੀ ਕੀਤਾ ਗਿਆ ਜੀ। ਇੰਨਾ ਜ਼ਿਆਦਾ ਟੌਰਚਰ ਕੀਤਾ ਗਿਆ ਕਿ 20 ਘੰਟੇ ਲਗਾਤਾਰ ਕਈ ਟੀਮਾਂ ਜਿਹੜੀਆਂ ਬਦਲ ਕੇ ਟੌਰਚਰ ਕਰਦੀਆਂ ਰਹੀਆਂ। ਹਾਂਜੀ। ਤੇ ਕਿਉਂਕਿ ਇਹਦੇ ਨਾਲ ਸਰੀਰ ਦੇ ਉੱਤੇ ਜਿਹੜੇ ਨੇ ਉਹ ਪ੍ਰਭਾਵ ਉਹ ਪਏ ਜੀ। ਤੇ ਉਸ ਤੋਂ ਬਾਅਦ ਜਿਹੜਾ ਕਿ ਇਹਨਾਂ ਦੀ ਜਿਸ ਤਰ੍ਹਾਂ ਦੀ ਖੁਰਾਕ ਕਿਉਂਕਿ ਚਾਹੀਦੀ ਹੈ ਹਾਂਜੀ ਉਹ ਖੁਰਾਕ ਇਹਨਾਂ ਤੱਕ ਨਹੀਂ ਪਹੁੰਚਣ ਦਿੱਤੀ ਜਾਂਦੀ ਜੀ। ਅਸੀਂ ਜਦੋਂ 2010 ਚ ਪਹਿਲੀ ਵਾਰੀ ਮੁਲਾਕਾਤ ਕਰਨ ਇਹਨਾਂ ਨਾਲ ਜੇਲ੍ਹ ਚ ਗਏ ਹਾਂਜੀ ਤੇ ਅਸੀਂ ਕੁਝ ਡਰਾਈ ਫਰੂਟ ਤੇ ਫਰੂਟ ਵਗੈਰਾ ਲੈ ਕੇ ਗਏ ਹਾਂਜੀ। ਤੇ ਉਹਨਾਂ ਨੇ ਕੁਝ ਵੀ ਅੰਦਰ ਨਹੀਂ ਜਾਣ ਦਿੱਤਾ, ਕਹਿੰਦੇ ਕਿ ਇਹ ਨਹੀਂ ਜਾਣਾ, ਸਿਰਫ ਤੁਸੀਂ ਸਾਦੀ ਰੋਟੀ ਜਿਹੜੀ ਆ ਲਿਜਾ ਸਕਦੇ ਹੋ ਜੀ। ਤੇ ਸਿਰਫ ਕਿਉਂਕਿ ਇਹ ਸਿਰਫ ਜਗਤਾਰ ਸਿੰਘ ਹਵਾਰੇ ਦੇ ਲਈ ਇਹ ਪਾਬੰਦੀਆਂ ਸੀਗੀਆਂ ਹਾਂਜੀ। ਇੱਥੇ ਅੰਮ੍ਰਿਤਸਰ ਕੋਰਟ ਦੇ ਵਿੱਚ ਨਾ ਦਿੱਲੀ ਦੀ ਉਸੇ ਹੀ ਜੇਲ੍ਹ ਚੋਂ ਇੱਕ ਹਿੰਦੂ ਕੈਦੀ ਦੀ ਤਰੀਕ ਹਵਾਲਾਤੀ ਦੀ ਤਰੀਕ ਪੈਂਦੀ ਸੀ ਹਾਂਜੀ। ਤੇ ਉਹੀ ਡਰਾਈ ਫਰੂਟ ਤੇ ਉਹੀ ਚੀਜ਼ਾਂ ਅਸੀਂ ਉਹਦੇ ਹੱਥ ਜਦੋਂ ਭੇਜਦੇ ਸੀਗੇ ਤੇ ਉਹ ਜੇਲ੍ਹ ਚ ਪਹੁੰਚ ਜਾਂਦੀਆਂ ਸੀਗੀਆਂ ਹਾਂਜੀ। ਉਹਦਾ ਨਾਮ ਸ਼ਾਇਦ ਰਾਜਕੁਮਾਰ ਸੀ। ਤੇ ਗੱਲ ਇਹ ਹੈ ਕਿ ਉਹ ਰਾਜਕੁਮਾਰ ਲਈ ਅੰਦਰ ਡਰਾਈ ਫਰੂਟ ਜਾ ਸਕਦਾ, ਫਰੂਟ ਜਾ ਸਕਦਾ, ਸਭ ਕੁਝ ਜਾ ਸਕਦਾ ਜੀ, ਪਰ ਭਾਈ ਜਗਤਾਰ ਸਿੰਘ ਹਵਾਰਾ ਲਈ ਨਹੀਂ ਜਾ ਸਕਦਾ ਜੀ। ਤੇ ਇਹ ਦੋ ਤਰ੍ਹਾਂ ਦੇ ਜਿਹੜੇ ਨੇ ਨਾ
ਕਾਨੂੰਨ ਜਿਹੜੇ ਆ ਹਾਂਜੀ ਸ਼ੁਰੂ ਤੋਂ ਚੱਲਦੇ ਆਏ ਸਿੱਖਾਂ ਦੇ ਲਈ ਜੀ ਤੇ ਇਹਦੀਆਂ ਮਿਸਾਲਾਂ ਵੀ ਬਹੁਤ ਨੇ ਹਾਂਜੀ ਤੇ ਪਿੱਛੇ ਜੇ ਵੀ ਕਾਫੀ ਇਹਨਾਂ ਨੂੰ ਕਿਉਂਕਿ ਤੰਗ ਕੀਤਾ ਗਿਆ ਜੀ ਪਹਿਲਾਂ ਮੁਲਾਕਾਤਾਂ ਜਿਹੜੀਆਂ ਸੀਗੀਆਂ ਕਿਉਂਕਿ ਇਹ 10 ਜਣਿਆਂ ਦੇ ਨਾਮ ਦੇ ਸਕਦੇ ਆ ਹਾਂਜੀ ਜਿਹੜੇ ਇਹਨਾਂ ਨਾਲ ਮੁਲਾਕਾਤ ਕਰ ਸਕਦੇ ਆ ਜੀ ਉਹ 10 ਤੋਂ ਕੱਟ ਕੇ 5 ਕੀਤੇ ਗਏ ਤੇ ਫਿਰ ਇਹਨਾਂ ਨੂੰ ਕਿਹਾ ਗਿਆ ਕਿ ਜਿਹੜੀਆਂ ਮੁਲਾਕਾਤਾਂ ਨੇ ਹਾਂਜੀ ਵੀ ਉਹ ਵੀ ਆਮੋ ਸਾਹਮਣੇ ਨਹੀਂ ਹੋਣੀਆਂ ਹੁਣ ਵੀਡੀਓ ਕਾਨਫਰੰਸ ਰਾਹੀਂ ਜਿਵੇਂ ਕੋਈ ਵੀ ਮੁਲਾਕਾਤ ਕਰਨ ਆਉਂਦਾ ਉਹਦਾ ਜੇਲ੍ਹ ਦੀ ਡਿਊਟੀ ਦੇ ਅੰਦਰ ਕੰਪਿਊਟਰ ਦੀ ਸਕਰੀਨ ਦੇ ਉੱਤੇ ਜੀ ਕਿ ਇੱਕ ਦੂਜੇ ਨੂੰ ਵੇਖ ਕੇ ਉਹਨਾਂ ਨਾਲ ਮੁਲਾਕਾਤ ਹੋਏਗੀ ਜੀ ਤੇ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਬੇਲੋੜੀਆਂ ਪਾਬੰਦੀਆਂ ਜਿਹੜੀਆਂ ਇਹਨਾਂ ਤੇ ਲਾਈਆਂ ਜਾਣ ਲੱਗੀਆਂ ਹਾਂਜੀ ਫਿਰ ਇਹਨਾਂ ਨੇ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਕੀਤੀ ਸੀ ਪਿਛਲੇ ਸਮੇਂ ਦੇ ਵਿੱਚ ਜੀ ਤੇ ਉਦੋਂ ਵੀ ਕਿਉਂਕਿ ਅਸੀਂ ਮੀਡੀਆ ਦੇ ਵਿੱਚ ਕਾਫੀ ਇਹਦੇ ਬਾਰੇ ਦਿੱਤਾ ਤੇ ਉਹ ਬੜਾ ਲੰਮਾ ਸਮਾਂ ਉਹ ਭੁੱਖ ਹੜਤਾਲ ਚੱਲੀ ਹਾਂਜੀ ਤੇ ਅਖੀਰ ਉਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਵੀ ਜਦੋਂ ਗਵਰਨਰ ਜਿਹੜਾ ਦਿੱਲੀ ਦਾ ਉਹਦੇ ਨਾਲ ਗੱਲ ਕੀਤੀ ਜੀ ਤੇ ਪੰਜਾਬ ਦੇ ਵਿੱਚ ਵੀ ਸਿੱਖਾਂ ਨੇ ਮੁਜ਼ਾਹਰੇ ਕੀਤੇ ਹਾਂਜੀ ਫਿਰ ਉਹ ਮੰਗਾਂ ਜਿਹੜੀਆਂ ਫਿਰ ਮੰਨੀਆਂ ਗਈਆਂ ਇਹਨਾਂ ਦੀਆਂ ਹਾਂਜੀ ਤੇ ਉਦੋਂ ਅਸੀਂ ਇੱਕ ਖਦਸ਼ਾ ਜਿਹੜਾ ਜ਼ਾਹਰ ਕੀਤਾ ਸੀਗਾ ਕਿ ਇਹ ਜੇਲ੍ਹ ਦੇ ਅਧਿਕਾਰੀ ਜਿਹੜੇ ਨੇ ਜੀ ਵੀ ਇਹ ਜਿੱਤ ਤੇ ਬੇਸ਼ੱਕ ਭਾਈ ਹਵਾਰੇ ਹੋਰਾਂ ਦੀ ਹੋਈ ਹੈ ਭੁੱਖ ਹੜਤਾਲ ਤੋਂ ਬਾਅਦ ਜੀ ਪਰ ਜੇਲ੍ਹ ਦੇ ਅਫਸਰ ਜਿਹੜੇ ਆ ਖੁੰਦਕ ਜ਼ਰੂਰ ਰੱਖਣਗੇ ਮਨ ਦੇ ਵਿੱਚ ਹਾਂਜੀ ਤੇ ਉਹ ਖੁੰਦਕ ਆਪਣੀ ਕੱਢਣਗੇ ਕਿਸੇ ਤਰੀਕੇ ਤੇ ਹੁਣ ਜਿਸ ਤਰੀਕੇ ਦੇ ਨਾਲ ਕਿਉਂਕਿ ਡੇਢ ਮਹੀਨੇ ਤੋਂ ਵੀ ਵੱਧ ਸਮਾਂ ਹੋ ਗਿਆ ਹਾਂਜੀ ਤੇ ਇਹਨਾਂ ਨੂੰ ਉਹੀ ਪ੍ਰੋਬਲਮ ਜਿਹੜੀ ਆ ਕਿ 1999 ਦੇ ਵਿੱਚ ਜਦੋਂ ਬਰੈਲ ਜੇਲ੍ਹ ਦੇ ਵਿੱਚ ਆਈ ਸੀ ਹਾਂਜੀ ਕਿ ਉਹੀ ਪੋਜੀਸ਼ਨ ਜਿਹੜੀ ਇਹਨਾਂ ਦੀ ਫੇਰ ਦੁਬਾਰਾ ਹੋਈ ਹੈ ਇਹ ਵੀਲ ਚੇਅਰ ਤੋਂ ਬਿਨਾਂ 2 ਕਦਮ ਨਹੀਂ ਚੱਲ ਸਕਦੇ ਇਹ ਇਸ ਟਾਈਮ ਜਿਹੜੀ ਇਹਨਾਂ ਦੀ ਪੋਜੀਸ਼ਨ ਆ ਹਾਂਜੀ ਤੇ ਰੀੜ ਦੀ ਹੱਡੀ ਦੇ ਵਿੱਚ ਤੇ ਖੱਬੀ ਲੱਤ ਦੇ ਵਿੱਚ ਬਹੁਤ ਜ਼ਿਆਦਾ ਦਰਦ ਜਿਹੜੀ ਇਹਨਾਂ ਦੇ ਲਗਾਤਾਰ ਰਹਿੰਦੀ ਹੈ ਜੀ ਤੇ ਸਿਰਫ ਪਿਛਲੇ ਉਦੋਂ ਤੋਂ ਜਦੋਂ ਤੋਂ ਹੋ ਰਹੀ ਹੈ ਇਹਨਾਂ ਨੂੰ ਸਿਰਫ ਉਹ ਦਰਦ ਦੀਆਂ ਗੋਲੀਆਂ ਕੁਝ ਦਿੱਤੀਆਂ ਜਾਂਦੀਆਂ ਹਾਂਜੀ ਤੇ ਭਾਈ ਹਵਾਰਾ ਦੱਸਦੇ ਆ ਕਿ ਉਹ ਗੋਲੀਆਂ ਜਿਹੜੀਆਂ ਇਦਾਂ ਦੀਆਂ ਕਿ ਉਹਨਾਂ ਦੇ ਨਾਲ ਦਿਮਾਗ ਨੂੰ ਇਦਾਂ ਲੱਗਦਾ ਕਿ ਜਿਵੇਂ ਨਸ਼ਾ ਹੋ ਰਿਹਾ ਜੀ ਪਰ ਜਿਹੜੀ ਦਰਦ ਹੈ ਉਹ ਲਗਾਤਾਰ ਜਾਰੀ ਰਹਿੰਦੀ ਉਸੇ ਤਰ੍ਹਾਂ ਹੀ ਹਾਂਜੀ ਤੇ ਇਸ ਕਰਕੇ ਕਿਉਂਕਿ ਇਹ ਜੇਲ੍ਹ ਦੇ ਤੇ ਕਾਨੂੰਨ ਦੇ ਮੁਤਾਬਕ ਆ ਕਿ ਕਿਸੇ ਵੀ ਕੈਦੀ ਨੂੰ ਕੋਈ ਤਕਲੀਫ ਹੁੰਦੀ ਹੈ ਉਹਨੂੰ ਹਸਪੀਟਲ ਲੈ ਜਾਇਆ ਜਾਂਦਾ ਉਹਦਾ ਚੈੱਕਅਪ ਕੀਤਾ ਜਾਂਦਾ ਜੀ ਤੇ ਜਿੰਨੀ ਉਹਨੂੰ ਲੋੜ ਹੈ ਉਹਦੇ ਮੁਤਾਬਕ ਉਹਨੂੰ ਡਾਕਟਰੀ ਸਹੂਲਤਾਂ ਦਿੱਤੀਆਂ ਜਾਂਦੀਆਂ ਹਾਂਜੀ ਪਰ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਲ ਇਹ ਵਿਤਕਰਾ ਉਦੋਂ ਤੋਂ ਕੀਤਾ ਜਾ ਰਿਹਾ ਹਾਂਜੀ ਕਈ ਵਾਰੀ ਜੇਲ੍ਹ ਅਫਸਰਾਂ ਨੂੰ ਮਿਲੇ ਨੇ ਉੱਥੋਂ ਦੇ ਜੀ ਵਕੀਲ ਵੀ ਮਿਲੇ ਨੇ ਹੋਰ ਪੰਥਕ ਸ਼ਖਸੀਅਤਾਂ ਵੀ ਮਿਲੀਆਂ ਜੀ ਤੇ ਕੱਲ ਜਿਹੜਾ ਕਿ ਦਿੱਲੀ ਦੇ ਗਵਰਨਰ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜਿਹੜੀ ਨਾ 5 ਮੈਂਬਰੀ ਟੀਮ ਜਿਹੜੀ ਮਿਲੀ ਆ ਹਾਂਜੀ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਸਾਨੂੰ ਜਿਹੜੀ ਆ ਐਪਲੀਕੇਸ਼ਨ ਦੇ ਜਾਓ ਜੀ ਤੇ ਇਹ ਆ ਕਿ ਅਸੀਂ ਇਹ ਜਿਹੜੀ ਤੁਹਾਡੀ ਫਾਈਲ ਆ ਹਾਂਜੀ ਇਹ ਅੱਜ ਹੀ ਜਿਹੜੀ ਆ ਹੋਮ ਸੈਕਟਰੀ ਜਿਹੜਾ ਦਿੱਲੀ ਦਾ ਵੀ ਉਹਦੇ ਤੱਕ ਪਹੁੰਚਾ ਦਿਆਂਗੇ ਹਾਂਜੀ ਤੇ ਕੱਲ ਯਾਨੀ ਕਿ ਅੱਜ ਜੀ ਵੀ ਅੱਜ ਸ਼ਾਮ ਤੱਕ ਇਹਦੇ ਤੇ ਅਸੀਂ ਫੈਸਲਾ ਲਵਾਂਗੇ ਜੀ ਵੀ ਇਸ ਤਰੀਕੇ ਦੇ ਨਾਲ ਜਿਹੜਾ ਕਿ ਉਹ ਟਾਲ ਮਟੋਲ ਕੀਤੀ ਜਾ ਰਹੀ ਹੈ ਅਜੇ ਕੋਈ ਸਪਸ਼ਟ ਨਹੀਂ ਹੈ ਇਹਦੇ ਬਾਰੇ ਹਾਂਜੀ ਕਿਉਂਕਿ ਉਹ ਤਾਂ ਫੌਰੀ ਇੱਕ ਲੋੜ ਹੈ ਉਹਨਾਂ ਨੂੰ ਹਸਪੀਟਲ ਭੇਜਣ ਦੀ ਜੀ ਇਹ ਜੇਲ੍ਹ ਦੇ ਕਾਨੂੰਨ ਦੇ ਮੁਤਾਬਕ ਆ ਹਾਂਜੀ ਬਿਲਕੁਲ ਤੇ ਉਹ ਕਾਨੂੰਨ ਦੇ ਮੁਤਾਬਕ ਜਿਹੜੇ ਹੱਕ ਉਹ ਵੀ ਦੇਣ ਤੋਂ ਇਸ ਤਰ੍ਹਾਂ ਜਿਹੜੀ ਆ ਇਨਕਾਰ ਕੀਤਾ ਜਾ ਰਿਹਾ ਹਾਂਜੀ ਜੀ ਤੇ ਇਹਦੇ ਲਈ ਇਹੀ ਆ ਕਿ ਹੁਣ ਜੀ ਜਿਸ ਤਰੀਕੇ ਦੇ ਨਾਲ ਵੀ ਸਿੱਖ ਜਿੱਥੇ ਜਿੱਥੇ ਵੀ ਬੈਠੇ ਨੇ ਹਾਂਜੀ ਤੇ ਉਹਨਾਂ ਨੂੰ ਚਾਹੀਦਾ ਕਿ ਜਾਂ ਤੇ ਭਾਰਤੀ ਐਮਬੈਸੀਆਂ ਨੇ ਜਿੱਥੇ ਜਿਵੇਂ ਬਾਹਰ ਤੇ ਉਹਨਾਂ ਅੱਗੇ ਪ੍ਰੋਟੈਸਟ ਕੀਤੇ ਜਾਣ ਹਾਂਜੀ ਜਾਂ ਇੰਟਰਨੈਸ਼ਨਲ ਲੈਵਲ ਦੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਜਿਹੜੀਆਂ ਜੀ ਤੇ ਉਹਨਾਂ ਤੱਕ ਪਹੁੰਚ ਕੀਤੀ ਜਾਵੇ ਜੀ ਤੇ ਇਹਦੇ ਨਾਲ ਹੀ ਆ ਕੁਝ ਸ਼ਾਇਦ ਕਿਉਂਕਿ ਇੰਡੀਅਨ ਗਵਰਨਮੈਂਟ ਤੇ ਦਬਾਅ ਪਾ ਕੇ ਵੀ ਉਹਨਾਂ ਨੂੰ ਮਜਬੂਰ ਕੀਤਾ ਜਾ ਸਕਦਾ ਹਾਂਜੀ ਤੇ ਵੀਰ ਜੀ ਵੀ ਵਾਂਟ ਟੂ ਆਸਕ ਯੂ ਕੁਐਸਚਨ ਤੁਹਾਨੂੰ ਪੁੱਛਣਾ ਚਾਹੁੰਦੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਇਹਨਾਂ ਨੂੰ ਪੇਨ ਕਿਲਰਸ ਦਿੱਤੀਆਂ ਜਾ ਰਹੀਆਂ ਜਿਹੜੀ ਮਾਈਲਡ ਪੇਨ ਕਿਲਰਸ ਦਿੱਤੀਆਂ ਜਾ ਰਹੀਆਂ ਜਿਹੜੀਆਂ ਕਿ ਇਹਨਾਂ ਦੇ ਦਿਮਾਗ ਦੇ ਉੱਪਰ ਚੜ ਰਹੀਆਂ ਡੂ ਯੂ ਥਿੰਕ ਕਿਉਂਕਿ ਇਹ ਸਾਡੇ ਸਿੱਖ ਕੌਮ ਦੇ ਅਣਖ ਨੇ ਅਸੀਂ ਇਹਨਾਂ ਤੇ ਬਹੁਤ ਪ੍ਰਾਊਡ ਆ ਸਾਰੀ ਸਿੱਖ ਕੌਮ ਹਵਾਰਾ ਜੀ ਦੇ ਨਾਲ ਖੜੀ ਹੋਈ ਹੈ ਇੱਕ ਸੰਘਰਸ਼ ਇਹਨਾਂ ਨੇ ਚਲਾਇਆ ਜਿਸ ਦੇ ਵਿੱਚ ਅਸੀਂ ਸਪੋਰਟ ਕਰਦੇ ਹਾਂ ਤੁਹਾਨੂੰ ਲੱਗਦਾ ਕਿ ਇਹ ਸੰਘਰਸ਼ ਨੂੰ ਤੋੜਨ ਲਈ ਸ਼ਾਇਦ ਲਿਟਲ ਬਾਈ ਲਿਟਲ ਇਹਨਾਂ ਨੂੰ ਪੋਇਜ਼ਨ ਦਿੱਤੀ ਜਾ ਰਹੀ ਹੈ ਪਿਲਸ ਦੇ ਥਰੂ ਹਾਂ ਇਹ ਖਦਸ਼ੇ ਅਸਲ ਵਿੱਚ ਪਹਿਲਾਂ ਵੀ ਕਈ ਸਮੇਂ ਤੋਂ ਕਿਉਂਕਿ ਜਦੋਂ ਇਹ ਬਿਲਕੁਲ ਠੀਕ ਠਾਕ ਸੀ ਕਈ ਵੀਰ ਇਹ ਖਦਸ਼ਾ ਪ੍ਰਗਟ ਕਰਦੇ ਸੀ ਜੀ ਤੇ ਇਹਨਾਂ ਨੂੰ ਜਿਹੜਾ ਅੰਦਰ ਖਾਣਾ ਦਿੱਤਾ ਜਾਂਦਾ ਉਹ ਖਾਣੇ ਦੇ ਵਿੱਚ ਵੀ ਹੋ ਸਕਦਾ ਕੁਝ ਨਾ ਕੁਝ ਇਦਾਂ ਦਾ ਮਿਲਾ ਕੇ ਨਾ ਦਿੰਦੇ ਹੋਣ ਜੀ ਤੇ ਕਿਉਂਕਿ ਅੰਦਰ ਦੇ ਸਾਰਾ ਕੁਝ ਜੇਲ੍ਹ ਵਾਲਿਆਂ ਦੇ ਉੱਤੇ ਨਿਰਭਰ ਹੈ ਕਿ ਉਹਨਾਂ ਨੇ ਕੀ ਦੇਣਾ ਹਾਂਜੀ
ਜੀ ਤੇ ਵੀਰ ਜੀ ਜਿਸ ਤਰ੍ਹਾਂ ਇਹ ਕੁਝ ਵੀ ਆਪਣਾ ਕਹਿ ਸਕਦੇ ਹਾਂ ਕਿ ਕਿਸੇ ਵੀ ਹਾਲਤ ਦੇ ਵਿੱਚ ਮਾਨਸਿਕ ਤੌਰ ਤੇ ਨਹੀਂ ਤੋੜ ਸਕੇ ਤੇ ਸਰੀਰਕ ਤੌਰ ਤੇ ਤੋੜਨ ਦੇ ਲਈ ਜਿਹੜਾ ਵਾ ਹਰ ਯਤਨ ਜਿਹੜਾ ਉਹ ਕਰਨਗੇ। ਹਾਂਜੀ ਬਿਲਕੁਲ ਬਿਲਕੁਲ। ਤੇ ਵੀਰ ਜੀ ਜਿਸ ਤਰ੍ਹਾਂ ਨੇ ਡਾਕਟਰਸ ਤੁਸੀਂ ਕਿਹਾ ਕਿ ਡਾਕਟਰਸ ਨਾਲ ਤੁਸੀਂ ਗੱਲਬਾਤ ਕਰੋਗੇ, ਇਹਨਾਂ ਦਾ ਇਲਾਜ ਹੋਏਗਾ, ਜਿਹੜੇ ਡਾਕਟਰਸ ਹੁੰਦੇ ਆ ਇਹ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿ ਇਹ ਜਿਹੜੇ ਡਾਕਟਰਸ ਜੇਲ੍ਹ ਵੱਲੋਂ ਹੁੰਦੇ ਆ ਕਿ ਇੰਡੀਪੈਂਡੈਂਟ ਡਾਕਟਰ ਹੁੰਦੇ, ਬਿਕੋਜ਼ ਇਹ ਇੰਡੀਪੈਂਡੈਂਟ ਡਾਕਟਰ ਉਹ ਤਾਂ ਸ਼ਾਇਦ ਇਹਨਾਂ ਦਾ ਚੈੱਕਅਪ ਕਰਕੇ ਸਾਨੂੰ ਦੱਸ ਸਕਦੇ ਆ ਕਿ ਇਹਨਾਂ ਨੂੰ ਲਿਟਲ ਬਾਈ ਲਿਟਲ ਪੋਇਜ਼ਨ ਦਿੱਤੀ ਜਾ ਰਹੀ, ਸ਼ਾਇਦ ਜੇਲ੍ਹ ਵਾਲੇ ਡਾਕਟਰ ਸਾਨੂੰ ਇਹ ਚੀਜ਼ਾਂ ਛੁਪਾਉਣਗੇ। ਵਾਟ ਡੂ ਯੂ ਥਿੰਕ? ਹਾਂ ਕੁਝ ਜਿਹੜੇ ਨੇ ਨਾ ਜੇਲ੍ਹ ਦੇ ਵਿੱਚ ਵੀ ਹੁੰਦੀ ਹੈ ਡਿਊਟੀ ਡਾਕਟਰ ਦੀ ਜੀ, ਤੇ ਉਹ ਆਪਣੇ ਹਿਸਾਬ ਨਾਲ ਜਿਹੜਾ ਚੈੱਕਅਪ ਕਰਕੇ ਜਿਹੜਾ ਕਿ ਦੱਸ ਦਿੰਦੇ ਆ ਕਿ ਇਹਨਾਂ ਨੂੰ ਇੱਥੇ ਕਿਉਂਕਿ ਅਸੀਂ ਜਦੋਂ ਇੱਥੇ ਜੇਲ੍ਹ 'ਚ ਰਹੇ ਆ ਜੀ ਤੇ ਉੱਥੇ ਜੇਲ੍ਹ ਦੇ ਅੰਦਰ ਇੱਕ ਆਰਜੀ ਹਸਪੀਟਲ ਬਣਿਆ ਹੁੰਦਾ। ਹਾਂਜੀ। ਤੇ ਉੱਥੇ ਨਾਰਮਲ ਹਾਲਤ ਦੇ ਥੋੜੀ ਬਹੁਤੀ ਜਦੋਂ ਪ੍ਰੋਬਲਮ ਹੋਵੇ ਉੱਥੇ ਰੱਖਿਆ ਜਾਂਦਾ ਮਰੀਜ਼ ਨੂੰ, ਤੇ ਜੇ ਉਹ ਲੋੜ ਮਹਿਸੂਸ ਕਰਨ ਤੇ ਉਹਨਾਂ ਨੂੰ ਬਾਹਰ ਦੇ ਹਸਪਤਾਲ ਜਿਹੜਾ ਰੈਫਰ ਕਰ ਦਿੱਤਾ ਜਾਂਦਾ। ਹਾਂਜੀ। ਤੇ ਇੱਥੇ ਵੀ ਤਿਹਾੜ ਜੇਲ੍ਹ ਦੇ ਵਿੱਚ ਵੀ ਜਿਹੜੇ ਜੇਲ੍ਹ ਦੇ ਡਾਕਟਰ ਨੇ ਜੀ, ਪਰ ਉਹਨਾਂ ਨਾਲ ਤੱਕ ਵੀ ਪਹੁੰਚ ਕੀਤੀ ਗਈ ਸੀਗੀ ਕਿ ਉਹ ਕਹਿੰਦੇ ਕਿ ਅਸੀਂ ਰਿਸਕ ਨਹੀਂ ਲੈਣਾ ਕਿਉਂਕਿ ਬਹੁਤ ਖਤਰਨਾਕ ਬੰਦਾ, ਅਸੀਂ ਇਹਨੂੰ ਰੈਫਰ ਕਰਕੇ ਅਸੀਂ ਆਪਣੇ ਤੇ ਰਿਸਕ ਨਹੀਂ ਲੈਣਾ ਚਾਹੁੰਦੇ ਕੋਈ ਵੀ। ਜੀ ਜੀ। ਤੇ ਇਸ ਤਰੀਕੇ ਦੇ ਨਾਲ ਜਿਹੜਾ ਕਿ ਇਹ ਜਾਣਬੁੱਝ ਕੇ ਜਿਹੜਾ ਉਹਨਾਂ ਵੱਲੋਂ ਕੀਤੀ ਜਾ ਰਹੀ ਟਾਲ ਮਟੋਲ ਕੀਤੀ ਜਾ ਰਹੀ ਹੈ, ਹਾਲਾਂਕਿ ਉਹਨਾਂ ਨੂੰ ਪਤਾ ਕਿ ਇਹ ਪ੍ਰੋਬਲਮ ਕਿੰਨੀ ਸੀਰੀਅਸ ਹੈ। ਜੀ ਬਿਲਕੁਲ ਵੀਰ ਜੀ, ਯੂਜ਼ਲੈਸ ਐਕਸਕਿਊਜ਼ਸ ਦੇ ਰਹੇ ਨੇ, ਇਹਨਾਂ ਦੀ ਹੈਲਥ ਸਾਡੇ ਲਈ ਬਹੁਤ, ਸਾਡੇ ਸਿੱਖ ਜਥੇਬੰਦੀ ਜਿਹੜੀਆਂ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਹੈਗੀਆਂ, ਅਸੀਂ ਉਹਨਾਂ ਸਾਹਮਣੇ ਇਹੀ ਬੇਨਤੀ ਕਰ ਸਕਦੇ ਹਾਂ ਕਿ ਉਹ ਵੀ ਐਟਲੀਸਟ ਕਿਸ ਤਰ੍ਹਾਂ ਹੈਲਪ ਕਰਨ ਹਵਾਰਾ ਜੀ ਨੂੰ, ਇੰਡੀਪੈਂਡੈਂਟ ਡਾਕਟਰ ਜਿਹੜੇ ਡਾਕਟਰ ਬਾਹਰ ਹੁੰਦੇ ਜੇਲ੍ਹ ਦੇ ਵਿੱਚ ਉਹਨਾਂ ਕੋਲ ਦਿਖਾਣ। ਆਲਸੋ ਜਿਹੜੇ ਸਾਡੇ ਦਰਸ਼ਕ ਇਸ ਵੇਲੇ ਸਾਨੂੰ ਸੁਣ ਰਹੇ ਨੇ, ਵੇਖ ਰਹੇ ਨੇ, ਤੁਹਾਨੂੰ ਵੇਖ ਰਹੇ ਨੇ, ਅਸੀਂ ਵੀ ਉਹਨਾਂ ਸਾਹਮਣੇ ਬੇਨਤੀ ਕਰਦੇ ਹਾਂ ਕਿ ਉਹ ਹਵਾਰਾ ਜੀ ਦੀ ਸਿਹਤ ਸੰਬੰਧੀ ਅਰਦਾਸ ਵੀ ਜ਼ਰੂਰ ਕਰਨ ਰੱਬ ਅੱਗੇ ਕਿ ਉਹਨਾਂ ਦੀ ਹਵਾਰਾ ਜੀ ਨੂੰ ਚੰਗੀ ਤਰ੍ਹਾਂ ਸਿਹਤ ਰੱਬ ਬਖਸ਼ੇ। ਐਂਡ ਸੈਕੰਡ ਥਿੰਗ ਇਜ਼, ਅਗਰ ਤੁਹਾਡੇ ਬੱਚੇ ਜਾਂ ਫਿਰ ਤੁਸੀਂ ਕਿਸੇ ਹਿਊਮਨ ਆਰਗੇਨਾਈਜੇਸ਼ਨ ਦੇ ਨਾਲ ਸੰਬੰਧਿਤ ਹੋ, ਤੁਸੀਂ ਜ਼ਰੂਰ ਕਿਸੇ ਤਰ੍ਹਾਂ ਯੂਨਾਈਟਿਡ ਨੇਸ਼ਨ ਜਾਂ ਫਿਰ ਕਿਸੇ ਹੋਰ ਹਿਊਮਨ ਆਰਗੇਨਾਈਜੇਸ਼ਨ ਦੇ ਨਾਲ ਜਾ ਕੇ ਇਹਨਾਂ ਸੰਬੰਧੀ ਗੱਲਬਾਤ ਜ਼ਰੂਰ ਕਰੋ, ਬਿਕੋਜ਼ ਜੋ ਇਹ ਜੇਲ੍ਹਾਂ ਦੇ ਵਿੱਚ ਹੋ ਰਿਹਾ ਦੋਗਲਾਪਨ ਹੋ ਰਿਹਾ, ਦੋਗਲਾ ਕਾਨੂੰਨ ਚੱਲ ਰਿਹਾ ਪੰਜਾਬ ਦੇ ਵਿੱਚ, ਸਪੈਸ਼ਲੀ ਸਾਡੇ ਭਰਾਵਾਂ ਦੇ ਨਾਲ ਜੋ ਹੋ ਰਿਹਾ, ਇਸ ਦੇ ਉੱਪਰ ਸਾਨੂੰ ਹੀ ਆਵਾਜ਼ ਉਠਾਉਣੀ ਪਏਗੀ। ਤੇ ਵੀਰ ਜੀ ਇਸ ਨਾਲ ਅਸੀਂ ਇਹ ਵੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਹੁਣ ਸਾਡੇ ਕੋਲ 3-4 ਮਿੰਟ ਰਹਿ ਗਏ ਨੇ, ਅਸੀਂ ਇਸ ਨੂੰ ਰੈਪ ਅਪ ਕਰਨਾ ਚਾਹੁੰਦੇ ਹਾਂ, ਜਿਸ ਤਰ੍ਹਾਂ ਵੀਰ ਜੀ ਦਾ ਹੁਣ ਕੇਸ ਦੀ ਕੀ ਅਪਡੇਟ ਹੈ ਇਸ ਵੇਲੇ, ਬਿਕੋਜ਼ ਇਹਨਾਂ ਨੂੰ ਜੇਲ੍ਹ ਦੇ ਵਿੱਚ ਆਲਸੋ ਰੀਸੈਂਟ 95 ਦੇ ਵਿੱਚ ਗਏ ਸੀਗੇ, ਇਟਸ ਬੀਨ 19-20 ਇਅਰਸ ਆਲਰੇਡੀ, ਇਹਨਾਂ ਦੇ ਕੇਸ ਦੀ ਅਪਡੇਟਸ ਕੀ ਚੱਲ ਰਹੀਆਂ ਨੇ ਹੁਣ? ਇਹਨਾਂ ਨੂੰ ਉਸ ਕੇਸ ਦੇ ਵਿੱਚ ਜਿਹੜੀ ਹੈ ਕਿ ਪਹਿਲਾਂ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ ਬੇਅੰਤ ਸਿੰਘ ਮੁੱਖ ਮੰਤਰੀ ਕਤਲ ਕੇਸ ਵਿੱਚ। ਹਾਂਜੀ। ਤੇ ਉਸ ਤੋਂ ਬਾਅਦ ਜਿਹੜੀ ਹੈ ਕਿ ਉਹ ਫਾਂਸੀ ਉਮਰ ਕੈਦ ਦੇ ਵਿੱਚ ਚੇਂਜ ਕੀਤੀ ਗਈ, ਪਰ ਨਾਲ ਇਹ ਜਿਹੜਾ ਲਿਖਿਆ ਗਿਆ ਕਿ ਮੌਤ ਹੋ ਜਾਣ ਤੱਕ ਕੈਦ ਰੱਖਣਾ। ਹਾਂਜੀ। ਤੇ ਉਸ ਕੇਸ ਦੇ ਵਿੱਚ ਕਿਉਂਕਿ ਹੁਣ ਇਹਨਾਂ ਨੂੰ ਹਾਲਾਂਕਿ ਮੌਤ ਹੋ ਜਾਣ ਤੱਕ ਉਮਰ ਕੈਦ ਲਿਖਿਆ ਸੀ, ਇਹਦੇ ਬਾਵਜੂਦ ਜਿਹੜੀ ਆ CBI ਉਹਨੇ ਸੁਪਰੀਮ ਕੋਰਟ ਦੇ ਵਿੱਚ ਇਹ ਰਿਟ ਪਾਈ ਹੈ ਕਿ ਇਹ ਉਮਰ ਕੈਦ ਨੂੰ ਫਿਰ ਫਾਂਸੀ ਵਿੱਚ ਚੇਂਜ ਕੀਤਾ ਜਾਵੇ। ਤੇ ਉਹ ਜਿਹੜਾ ਕਿ ਸੁਪਰੀਮ ਕੋਰਟ ਦੇ ਵਿੱਚ ਉਹ ਚੱਲ ਰਹੀ ਹੈ, ਉਸ ਪਟੀਸ਼ਨ ਦੇ ਉੱਤੇ ਵਿਚਾਰ ਚੱਲ ਰਹੀ ਹੈ ਜੇ। ਤੇ ਇਸ ਤੋਂ ਇਲਾਵਾ ਜਿਹੜਾ ਕਿ ਦਿੱਲੀ ਦੇ ਵਿੱਚ ਕੁਝ ਸਿਨੇਮਿਆਂ ਦੇ ਵਿੱਚ ਜਿਹੜੇ ਬੰਬ ਬਲਾਸਟ ਹੋਏ ਸੀਗੇ 2005 ਦੇ ਵਿੱਚ, ਹਾਂਜੀ, ਤੇ ਉਹ ਕੇਸ ਜਿਹੜਾ ਉਹ ਵੀ ਇਹਨਾਂ ਤੇ ਚੱਲ ਰਿਹਾ ਅਜੇ। ਤੇ ਇਹ 2 ਕੇਸ ਜਿਹੜੇ ਨੇ ਅਜੇ ਇਹਨਾਂ ਦੇ ਜਿਹੜੇ ਉਹ ਚੱਲ ਰਹੇ ਨੇ, ਵਿਚਾਰ ਅਧੀਨ ਨੇ। ਇਸ ਤੋਂ ਇਲਾਵਾ ਹੋਰ ਪੰਜਾਬ ਦੇ ਵਿੱਚ ਕਈ ਕੇਸ ਜਿਹੜੇ ਨੇ, ਤੇ ਅਸਲ ਵਿੱਚ ਕਿਉਂਕਿ ਇਹ ਸਿਸਟਮ ਜਿਹੜਾ ਨਾ ਅਦਾਲਤੀ ਸਿਸਟਮ, ਇਹ ਕਈ ਕੇਸ ਪੈਂਡਿੰਗ ਰੱਖ ਲੈਂਦੇ ਆ। ਜਿਸ ਵੇਲੇ ਕੋਈ ਇਹਨਾਂ ਨੂੰ ਲੱਗਦਾ ਕਿ ਇੱਕ ਕੇਸ ਦੇ ਵਿੱਚੋਂ ਉਹਨੂੰ ਰਾਹਤ ਮਿਲਣ ਲੱਗੀ ਹੈ, ਉਹ ਫਿਰ ਦੂਜਾ ਕੇਸ ਜਿਹੜਾ ਪੈਂਡਿੰਗ ਰੱਖਿਆ ਹੁੰਦਾ ਉਹਨੂੰ ਓਪਨ ਕਰ ਦਿੰਦੇ ਆ। ਤੇ ਇਸ ਤਰੀਕੇ ਦੇ ਨਾਲ ਇਹ ਤਕਰੀਬਨ ਕਾਫੀ ਸਿੱਖ ਨੌਜਵਾਨਾਂ ਦੀ ਹਰਾਸਮੈਂਟ ਜਿਹੜੀ ਕੀਤੀ ਜਾ ਰਹੀ ਹੈ। ਜੀ ਬਿਲਕੁਲ। ਤੇ ਵੀਰ ਜੀ ਐਟ ਦੀ ਐਂਡ, ਬਿਕੋਜ਼ ਸਾਡੇ ਕੋਲ 3-4 ਮਿੰਟ ਰਹਿ ਗਏ ਨੇ, ਅਸੀਂ ਇੱਕ ਹੋਰ ਕੇਸ ਬਾਰੇ, ਸਾਡੇ ਕੋਲ 2 ਮਿੰਟ ਰਹਿ ਗਏ ਨੇ, ਇੱਕ ਹੋਰ ਕੇਸ ਬਾਰੇ ਅਸੀਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਨਕਲੀ ਨਿਹੰਗ ਜੀਤੇ ਪੁੱਲੇ ਨੂੰ ਸਜ਼ਾ ਦੇਣ ਵਾਲਾ ਨਵਤੇਜ ਸਿੰਘ ਗੁੱਗੂ ਰਿਹਾ ਹੋ ਕੇ ਆਪਣੇ ਘਰ ਬਟਾਲੇ ਵਾਪਸ ਪੁੱਜ ਗਿਆ ਹੈ। ਇਸ ਕੇਸ ਸੰਬੰਧੀ ਤੁਸੀਂ ਆਪਣੀ ਮੈਗਜ਼ੀਨ ਚ ਵਿੱਚ ਮੈਂਸ਼ਨ ਕੀਤਾ ਸੀਗਾ, ਇਸ ਕੇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ? ਹਾਂਜੀ, ਇਹ ਨਵਤੇਜ ਸਿੰਘ ਤੇ ਹਰਚੰਦ ਸਿੰਘ 2 ਬਣਾਏ ਗਏ ਸੀਗੇ ਮੇਨ। ਉਸ ਤੋਂ ਬਾਅਦ ਇਹਨਾਂ ਨੇ 4 ਜਿਹੜੇ ਨੇ ਹੋਰ ਮੁਲਜ਼ਮ ਜਿਹੜੇ ਉਹਦੇ ਵਿੱਚ ਨਾਮਜ਼ਦ ਕਰ ਲਏ ਸੀਗੇ ਜੇਲ੍ਹ ਦੇ ਅੰਦਰ, ਕਿ ਇਹਨਾਂ ਨੇ ਜਿਹੜੀ ਆ ਕਿਤਾਬ ਉਹਨੂੰ ਪੜ੍ਹਨ ਲਈ ਦਿੱਤੀ ਸੀਗੀ ਹਿੰਦੁਸਤਾਨੀ ਅੱਤਵਾਦ। ਉਹ ਪਹਿਲਾਂ ਹੀ 4 ਜਿਹੜੇ ਬਰੀ ਹੋ ਗਏ ਸੀਗੇ। ਹੁਣ ਜਿਹੜੇ 3 ਜਣਿਆਂ ਤੇ ਕੇਸ ਸੀਗਾ, ਇਹ ਹਰਪ੍ਰੀਤ ਸਿੰਘ ਜਿਹਦੇ ਤੇ ਦੋਸ਼ ਸੀਗਾ ਕਿ ਉਹਨੇ ਪੈਟਰੋਲ ਅੰਦਰ ਪਹੁੰਚਾਇਆ, ਤੇ
ਨਵਤੇਜ ਸਿੰਘ ਤੇ ਹਰਚੰਦ ਸਿੰਘ। ਤੇ ਉਹਦੇ ਨਾਲ ਇਹ ਆ ਕਿ ਕੇਸ ਬਰੀ ਹੋਣ ਤੋਂ ਬਾਅਦ ਨਵਤੇਜ ਸਿੰਘ ਬਰੀ ਹੋ ਕੇ ਘਰੇ ਪਹੁੰਚ ਗਿਆ ਤੇ ਹਰਚੰਦ ਸਿੰਘ ਉੱਪਰ ਇੱਕ ਪੁਰਾਣਾ ਕੇਸ ਜਿਹੜਾ ਜਿਹਦੇ 'ਚ ਪਹਿਲਾਂ ਜੇਲ੍ਹ 'ਚ ਬੰਦ ਸੀ ਜੀ, ਤੇ ਉਹਦੇ ਕਾਰਨ ਉਹ ਅਜੇ ਜੇਲ੍ਹ ਦੇ ਵਿੱਚ ਹੀ ਹੈ। ਹਾਂਜੀ। ਤੇ ਉਹ ਅਸੀਂ ਐਤਕੀ ਦੇ ਮੈਗਜ਼ੀਨ ਦੇ ਵਿੱਚ ਭਾਈ ਨਵਤੇਜ ਸਿੰਘ ਦੀ ਇੰਟਰਵਿਊ ਜਿਹੜੀ ਆ ਉਹ ਲਾ ਰਹੇ ਹਾਂ, ਜਿਹਦੇ ਨਾਲ ਪਾਠਕਾਂ ਨੂੰ ਕਾਫੀ ਤੇ ਇਹਦੇ ਬਾਰੇ ਜਾਣਕਾਰੀ ਮਿਲ ਜਾਏਗੀ। ਜੀ ਬਿਲਕੁਲ। ਤੇ ਵੀਰ ਜੀ ਵੀ ਹੈਵ 1 ਮਿੰਟ ਲੈਫਟ ਐਟ ਦੀ ਐਂਡ ਕਿ ਤੁਸੀਂ ਪਹਿਲੀ ਵਾਰ ਟੀਵੀ 84 ਦੇ ਦਰਸ਼ਕਾਂ ਦੇ ਰੂਬਰੂ ਹੋ ਰਹੇ, ਦੁਨੀਆ ਭਰ ਦੇ ਵਿੱਚ ਸਾਨੂੰ ਦਰਸ਼ਕ ਇਸ ਵੇਲੇ ਵੇਖ ਰਹੇ ਨੇ, ਸੁਣ ਰਹੇ ਨੇ, ਤੁਸੀਂ ਸਿੱਖ ਕੌਮ ਨੂੰ ਜਾਂ ਸਾਡੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਹਾਂ, ਅਸੀਂ ਅਸਲ 'ਚ ਇਹੀ ਇੱਕ ਸੁਨੇਹਾ ਕਿ ਜਿਹੜੇ ਯੋਧੇ ਲਗਾਤਾਰ ਸਾਡੀ ਕੌਮ ਦੇ ਲਈ ਲੜ ਰਹੇ ਨੇ, ਹਾਂਜੀ, ਤੇ ਕਈ ਵਾਰੀ ਮੌਕਾ ਜਿਹੜਾ ਅਜਿਹਾ ਆਉਂਦਾ ਕਿ ਕੌਮ ਨੂੰ ਉਹਨਾਂ ਦੇ ਲਈ ਲੜਨਾ ਪੈਂਦਾ, ਜਿਵੇਂ ਭਾਈ ਹੁਣ ਜਗਤਾਰ ਸਿੰਘ ਹਵਾਰਾ ਦੀ ਜਿਹੜੀ ਪੋਜੀਸ਼ਨ ਹੈ ਇਸ ਟਾਈਮ ਜੀ, ਤੇ ਇਸ ਟਾਈਮ ਲੋੜ ਹੈ ਕਿਉਂਕਿ ਉਹ ਲਗਾਤਾਰ 30 ਸਾਲ ਤੋਂ ਸਿੱਖ ਕੌਮ ਲਈ ਲੜ ਰਹੇ ਨੇ, ਹਾਂਜੀ, ਤੇ ਇਸ ਟਾਈਮ ਥੋੜੇ ਸਮੇਂ ਲਈ ਉਹਨਾਂ ਨੂੰ ਲੋੜ ਹੈ ਕਿ ਕੌਮ ਉਹਨਾਂ ਦੇ ਲਈ ਲੜੇ, ਜਿੱਥੇ ਜਿੱਥੇ ਵੀ ਸਿੱਖ ਕਿਤੇ ਵੀ ਆਵਾਜ਼ ਉਠਾ ਸਕਦੇ ਨੇ ਤੇ ਉਹ ਸਰਕਾਰ ਨੂੰ ਮਜਬੂਰ ਕਰਨ ਲਈ ਕਿ ਉਹਨਾਂ ਦਾ ਇਲਾਜ ਜਿਹੜਾ ਕਿ ਇੱਕ ਕਾਨੂੰਨੀ ਹੱਕ ਵੀ ਹੈ ਉਹਨਾਂ ਦਾ, ਜੋ ਇਲਾਜ ਕਰਵਾਇਆ ਜਾਏ। ਹਾਂਜੀ ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਹੋਰ ਖਾਲਿਸਤਾਨ ਦੇ ਸੰਘਰਸ਼ ਨਾਲ ਸੰਬੰਧਿਤ ਬਹੁਤ ਸਾਰੇ ਕੁਐਸਚਨ ਦੇ ਅਸੀਂ ਤੁਹਾਡੇ ਕੋਲ ਜਵਾਬ ਲਵਾਂਗੇ, ਪਰ ਅੱਜ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਹੋਪਫੁਲੀ ਫਿਊਚਰ ਦੇ ਵਿੱਚ ਵੀ ਅਸੀਂ ਤੁਹਾਨੂੰ ਇਸੇ ਤਰ੍ਹਾਂ ਸਿੱਖ ਸੰਗਤਾਂ ਦੇ ਰੂਬਰੂ ਕਰਾਵਾਂਗੇ ਤੇ ਇਹਨਾਂ ਸਵਾਲਾਂ ਦੇ ਵੀ ਜਵਾਬ ਲਵਾਂਗੇ, ਪਰ ਤਦ ਤੱਕ ਲਈ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਆਪ ਜੀ ਦਾ ਤੇ ਸਾਰੇ ਟੀਮ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ ਅਸੀਂ ਇੱਥੇ ਤੁਹਾਡੇ ਕੋਲ ਵੀ ਇਜਾਜ਼ਤ ਲੈਂਦੇ ਹਾਂ, ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।